$20 ਬਿਲੀਅਨ ਦਾ ਫਰੋਡ ਈਡੀਡੀ ਦੇ ਨਾਲ ਹੋਇਆ ਕੈਲੀਫੋਰਨੀਆ ਦੇ ਵਿੱਚ। ਹੁਣ ਈਡੀਡੀ ਇਹ ਚਾਹ ਰਹੀ ਆ ਵੀ ਜਿਹੜਾ ਮਨੀ ਫਰੋਡ 'ਚ ਲੋਕਾਂ ਨੇ ਇਕੱਠਾ ਕੀਤਾ ਉਹਨਾਂ ਤੋਂ ਵਾਪਸ ਕੀਤਾ ਜਾਵੇ। 14 ਲੱਖ ਅਨਪਲਾਇਮੈਂਟ ਰੈਸੀਪੀਐਂਟਸ ਜਿਨ੍ਹਾਂ ਨੇ ਅਨਪਲਾਇਮੈਂਟ ਲਈ ਹੈਗੀ ਆ, ਉਹਨਾਂ ਨੂੰ ਚਿੱਠੀਆਂ ਪਿੱਛੇ ਜਿਹੇ ਈਡੀਡੀ ਨੇ ਭੇਜੀਆਂ। ਸਿਰਫ ਕਹਿੰਦੇ ਪਈ 5 ਵਿੱਚੋਂ 1 ਨੇ ਜਿਹੜਾ ਆ ਇਸ ਰੇਸ਼ੋ ਦੇ ਹਿਸਾਬ ਨਾਲ ਰਿਸਪੌਂਡ ਬੈਕ ਕੀਤਾ। $30,000 ਤੱਕ ਲੋਕਾਂ ਨੇ ਪੈਸੇ ਇਹ ਇਕੱਠੇ ਕੀਤੇ ਸੀਗੇ। ਸੋ ਹੁਣ ਉਹ ਬਹੁਤ ਸਾਰੇ ਲੋਕ ਬਾਹਰ ਵੀ ਆਉਣੇ ਸ਼ੁਰੂ ਹੋਏ ਆ। ਇੱਕ ਟੈਟੂ ਪਾਰਲਰ ਵਾਲਾ, ਹੋਰ ਇਸ ਤਰ੍ਹਾਂ ਉਹ ਕਹਿੰਦੇ ਵੀ ਅਸੀਂ ਕੈਸ਼ ਕੰਮ ਕਰਦੇ ਸੀ, ਕਿਸੇ ਤਰ੍ਹਾਂ ਦਾ ਟੈਕਸ ਨਹੀਂ ਸੀ, ਹੁਣ ਮੈਂ ਕਿਹੜੇ ਪੇਪਰ ਸ਼ੋਅ ਕਰਾਂ। ਇੱਕ ਇਸੇ ਤਰ੍ਹਾਂ ਮਜੀਸ਼ੀਅਨ ਆਇਆ, ਉਹ ਕਹਿੰਦਾ ਵੀ ਮੈਂ ਹੁਣ 30,000 ਵਰਤ ਵੀ ਲਿਆ ਅਤੇ ਕਿੱਦਾਂ ਮੈਂ ਵਾਪਸ ਕਰਾਂ, ਅਤੇ ਮੈਨੂੰ ਹੁਣ ਜੇਲ੍ਹ ਦੇ ਵਿੱਚ ਪੁੱਟ ਕਰੂਗੇ, ਕੀ ਕਰੂਗੇ। ਸੋ ਇਹ ਇੱਕ ਬਹੁਤ ਵੱਡੀ ਸਿਚੁਏਸ਼ਨ ਜਿਹੜੀ ਆ 14 ਲੱਖ ਹੁਣ ਕੈਲੀਫੋਰਨੀਅਨਸ ਉਹਨਾਂ ਦੇ ਲਈ ਬਣੀ ਹੋਈ ਆ, ਜਿਨ੍ਹਾਂ ਨੂੰ ਈਡੀਡੀ ਨੇ ਨੋਟਿਸ ਭੇਜੇ ਆ ਵੀ ਪ੍ਰੂਵ ਕਰੋ ਮਾਰਚ 2019 ਤੋਂ ਪਹਿਲਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕੰਮ ਕਰਦੇ ਸੀ, ਚਾਹੇ ਸੈਲਫ ਇੰਪਲਾਇਡ ਸੀ, ਚਾਹੇ ਜੋਬ 'ਤੇ ਸੀ, ਅਤੇ ਉਹ ਤੋਂ ਬਾਅਦ ਤੁਸੀਂ ਜਿਹੜਾ ਆ ਕੰਮ ਬੰਦ ਹੋਣ ਕਰਕੇ ਅਨਪਲਾਇਮੈਂਟ ਲਈ ਹੈਗੀ ਆ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਉਹਨਾਂ ਨੇ ਅੱਜ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਅਨਾਊਂਸ ਕੀਤਾ ਵੀ 500 ਮਿਲੀਅਨ ਨਵੇਂ ਉਹਨਾਂ ਨੇ ਕੋਵਿਡ-19 ਦੇ ਟੈਸਟ ਜਿਹੜੇ ਉਹ ਖਰੀਦੇ ਨੇ, ਤਾਂ ਜੋ ਜਿਹੜੀ ਮੁਲਕ ਭਰ ਦੇ ਇਸ ਟਾਈਮ ਘਾਟ ਮਹਿਸੂਸ ਹੋ ਰਹੀ ਹੈ ਕੋਵਿਡ-19 ਦੇ ਐਟ ਹੋਮ ਟੈਸਟ ਦੀ, ਉਸ ਨੂੰ ਪੂਰਾ ਕੀਤਾ ਜਾ ਸਕੇ। ਨਾਲ ਹੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਇਹ ਐਲਾਨ ਕੀਤਾ ਵੀ ਸਾਰੇ ਹੀ ਅਮਰੀਕਨਸ ਨੂੰ ਹਾਈ ਕੁਆਲਿਟੀ ਜਿਹੜੇ ਮਾਸਕ ਆ ਉਹ ਮੁਫਤ ਦੇ ਵਿੱਚ ਦਿੱਤੇ ਜਾਣਗੇ। ਕਹਿੰਦੇ ਵੀ ਮੈਂ ਜਾਣਦਾ ਹਾਂ ਵੀ ਕਈ ਜਿਹੜੇ ਅਮਰੀਕਨਸ ਆ ਉਹਨਾਂ ਦੇ ਲਈ ਮਾਸਕ ਜਿਹੜਾ ਆ ਵਧੀਆ ਜਿਹੜਾ ਮਾਸਕ ਆ ਉਹ ਅਫੋਰਡੇਬਲ ਤੇ ਕਨਵੀਨੀਅੰਟ ਨਹੀਂ ਹੈਗਾ ਲੈਣ ਦੇ ਲਈ। ਸੋ ਅਗਲੇ ਹਫਤੇ ਆਪਾਂ ਜਿਹੜੇ ਅਨਾਊਂਸ ਕਰ ਰਹੇ ਹਾਂ ਵੀ ਹਾਈ ਕੁਆਲਿਟੀ ਮਾਸਕ ਆ ਸਾਰੇ ਹੀ ਅਮਰੀਕਨ ਲੋਕ ਆ ਉਹਨਾਂ ਨੂੰ ਮੁਫਤ ਦੇ ਵਿੱਚ ਦਿੱਤੇ ਜਾਣਗੇ। ਸੋ ਤੇ ਕਹਿੰਦੇ ਵੀ ਨਾਲ ਹੀ ਮੈਂ ਇਹ ਵੀ ਚਾਹੁੰਦਾ ਆ ਵੀ ਆਪਾਂ ਮਾਸਕ ਵੀਅਰਿੰਗ ਤੋਂ ਹੁਣ ਨਿਜਾਤ ਜਿਹੜੀ ਉਹ ਆਪਾਂ ਨੂੰ ਮਿਲੇ, ਪਰ ਇਸ ਨੂੰ ਜਿਹੜਾ ਉਹ ਹਾਈ ਟਰਾਂਸਮਿਸਿਬਲ ਓਮਨੀ ਕਰੋਨ ਵੇਰੀਐਂਟ ਨੂੰ ਰੋਕਣ ਦੇ ਲਈ ਆਪਾਂ ਨੂੰ ਹਾਲ ਦੀ ਘੜੀ ਇਹ ਮਾਸਕ ਵਗੈਰਾ ਹੀ ਲਾਉਣੇ ਪੈਣਗੇ। ਅਗਲੀ ਖਬਰ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਲਗਭਗ ਹਰ ਕਾਉਂਟੀ ਦੇ ਵਿੱਚ ਕੋਵਿਡ ਦੀ ਟਰਾਂਸਮਿਸ਼ਨ ਦੇ ਰੇਟ ਹਾਈ ਆ ਰਹੇ ਹੈਗੇ ਆ। 19 ਯੂਐਸ ਜਿਹੜੀਆਂ ਕੈਲੀਫੋਰਨੀਆ ਦੀਆਂ ਕਾਉਂਟੀਜ਼ ਆ, ਉਹਨਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਟਰਾਂਸਮਿਸ਼ਨ ਕੋਵਿਡ-19 ਦੀ ਹੋਈ ਹੈਗੀ ਆ। ਅਤੇ ਜੇ ਐਵਰੇਜ ਕਹਿੰਦੇ ਦੇਖਿਆ ਜਾਵੇ ਅਤੇ 1863 ਕੇਸ 1 ਲੱਖ ਬੰਦੇ ਦੇ ਪਿੱਛੇ ਆ ਰਹੇ ਆ। 7,35,000 ਨਵੇਂ ਕੇਸ ਹਰ ਰੋਜ਼ ਐਵਰੇਜ ਪਿਛਲੇ 7 ਦਿਨਾਂ ਦੇ ਵਿੱਚ ਪਹੁੰਚ ਰਹੇ ਹੈਗੇ ਆ। ਹਸਪਤਾਲਾਂ ਦੇ ਵਿੱਚ ਵੀ ਜਿਹੜਾ ਆ ਲੋਕ ਵੱਧ ਗਿਣਤੀ ਦੇ ਵਿੱਚ ਪਹੁੰਚ ਰਹੇ ਆ। ਉਹਨੂੰ ਦੇਖਦੇ ਹੋਏ ਅਸੈਂਸ਼ੀਅਲ ਵਰਕਰਸ ਨੂੰ ਪੁਸ਼ ਕੀਤਾ ਜਾ ਰਿਹਾ ਆ ਵੀ ਤੁਸੀਂ ਜੇ ਤੁਹਾਨੂੰ ਕਰੋਨਾ ਹੋ ਵੀ ਚੁੱਕਿਆ ਤਾਂ ਵੀ ਜਲਦੀ ਤੋਂ ਜਲਦੀ ਪਹੁੰਚੋ। ਅਤੇ ਦੂਸਰੇ ਪਾਸੇ ਅਸੈਂਸ਼ੀਅਲ ਵਰਕਰਸ ਜਿਹੜੇ ਆ ਉਹ ਕੋਵਿਡ-19 ਸਿਕ ਪੇ ਨੂੰ ਲੈ ਕੇ ਵੀ ਫਾਈਟ ਕਰ ਰਹੇ ਆ, ਕਿ ਕਹਿੰਦੇ ਕਿ ਉਹ ਪਿਛਲੇ ਸਾਲ ਸਤੰਬਰ 30 ਨੂੰ ਇਹ ਇੱਕ ਜਿਹੜਾ ਰੈਜ਼ੋਲੂਸ਼ਨ ਪਾਸ ਕੀਤਾ ਸੀ ਸਟੇਟ ਨੇ, ਉਹ ਉਸ ਦੀ ਡੇਟ ਐਕਸਪਾਇਰ ਹੋ ਗਈ ਅਤੇ ਉਸ ਨੂੰ ਐਕਸਟੈਂਡ ਕਰਨ ਦੀ ਵੀ ਜਿਹੜੀ ਗੱਲਬਾਤ ਹੋ ਰਹੀ ਹੈਗੀ ਆ।